अस्सलामुअलैकुम। की हाल है? ठीक हो? साडे चैनल ਨੂੰ ਸਬਸਕ੍ਰਾਈਬ ਕਰੋ, ਵੀਡੀਓ ਜਿਹੜੀ ਹੈ ਉਹ ਸ਼ੇਅਰ ਕਰ ਦਿਆ ਕਰੋ ਅਗਰ ਤੁਹਾਨੂੰ ਚੰਗੀ ਲੱਗਦੀ ਹੈ ਤੇ, ਤਾਂ ਕਿ ਬਹੁਤੇ ਤੋਂ ਬਹੁਤੇ ਲੋਕ ਜਿਹੜੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਪੰਜਾਬ ਦੀ ਤਾਰੀਖ ਦਾ। ਅੱਜ ਤੋਂ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਜੰਗਾਂ ਹੋਈਆਂ ਇਤਿਹਾਸ ਦੇ ਵਿੱਚ, ਜਿਹੜੇ ਜਿਹੜੇ ਯੁੱਧ ਹੋਏ ਉਹਦੇ ਤੇ ਅਸੀਂ ਗੱਲ ਕਰਾਂਗੇ। ਤੇ ਇਸ ਤਰ੍ਹਾਂ ਦਾ ਹੀ ਇੱਕ ਯੁੱਧ ਜਿਹੜਾ ਵੇ ਰਗਵੇਦ ਦੇ ਵਿੱਚ ਐਵੇਂ ਇੱਕ ਜਾਂ ਦੋ ਲਾਈਨਾਂ ਦੇ ਉੱਤੇ ਲਿਖਿਆ ਗਿਆ ਹੈ। ਉਹਦੇ ਚ ਇਹ ਲਿਖਿਆ ਵੇ, ਸ਼ਹਿਰ ਸੀ ਹਰੀ ਯੂਪੀਆ, ਉਥੇ ਜਿਹੜਾ ਵੇ ਆਰੀਆ ਤੇ ਉੱਥੇ ਦੇ ਲੋਕਾਂ ਦੀ ਆਪਸ ਚ ਜੰਗ ਹੋਈ। ਲੜਾਈ ਇਸ ਤਰ੍ਹਾਂ ਹੋਈ ਕਿ ਕੋਈ 21 ਬੰਦੇ ਜਿਹੜੇ ਨੇ ਹਰੀ ਯੂਪੀਆ ਤੋਂ ਲੜਨ ਆਏ, ਅੱਗੇ ਆਰੀਆ ਦੇ ਲੋਕ ਸਨ। ਉਹਨਾਂ ਨੇ ਜਦੋਂ ਵੇਖਿਆ ਉਹਨਾਂ ਦਾ ਮੁਖੀਆ ਜਿਹੜਾ ਵੀ ਉਹ ਮਾਰਿਆ ਗਿਆ ਤੇ ਉਹ ਹਥਿਆਰ ਛੱਡ ਕੇ ਉੱਥੋਂ ਦੌੜ ਗਏ। ਉਸ ਤੋਂ ਬਾਅਦ ਫਿਰ ਸਾਨੂੰ ਰਗਵੇਦ ਦੇ ਵਿੱਚ ਹੀ ਇੱਕ ਜੰਗ ਮਿਲਦੀ ਏ, ਉਹਨੂੰ ਕਹਿੰਦੇ ਨੇ ਬੈਟਲ ਆਫ 10 ਕਿੰਗਸ। ਇਹਦੇ ਤੇ ਅਸੀਂ ਗੱਲ ਕਰ ਸਕਦੇ ਹਾਂ। ਇਹਦੇ ਵਿੱਚ ਕੋਈ ਥੋੜਾ ਬਹੁਤਾ ਸਾਨੂੰ ਜਿਹੜਾ ਇਹ ਕਹਿ ਲਓ ਕਿ ਕੋਈ ਤਦਾਦ ਵਗੈਰਾ ਉਹਦਾ ਤੇ ਕੋਈ ਜ਼ਿਕਰ ਨਹੀਂ ਹੈ, ਬਸ ਇਹੋ ਹੀ ਏ, ਉਹਨੇ ਉਹਨੂੰ ਮਾਰਿਆ, ਉਹਨੇ ਉਹਨੂੰ ਮਾਰਿਆ। ਇਹਦੇ ਤੇ ਅਸੀਂ ਗੱਲ ਕਰਾਂਗੇ। ਕਹਿੰਦੇ ਨੇ ਜੀ ਇਹ 1300 ਕਬਲ ਮਸੀਹ ਤੋਂ ਤਕਰੀਬਨ 518 ਕਬਲ ਮਸੀਹ ਦੇ ਵਿੱਚ ਕਿਤੇ ਜਿਹੜਾ ਹੈ ਨਾ ਇਹ ਜੰਗ ਲੜੀ ਗਈ ਹੈ। ਬੈਟਲ ਆਫ 10 ਕਿੰਗਸ ਜਿਹੜੀ ਹੈ, 10 ਬਾਦਸ਼ਾਹਾਂ ਦੀ ਜੰਗ, 10 ਰਾਜਿਆਂ ਦਾ ਯੁੱਧ। ਰਗਵੇਦ ਦਾ ਜਿਹੜਾ 7ਵਾਂ ਮੰਡਾਲਾ ਹੈ ਉਹਦੇ ਚੋਂ ਲਿਖਦਾ ਹੈ ਭਾਰਤਾਸ਼ ਔਰ 10 ਕਬੀਲੇ, ਇਹਦਾ ਜ਼ਿਕਰ ਹੈ। ਕਹਿੰਦਾ ਫਿਰ ਭਾਰਤਾਸ਼ ਜਿਹੜਾ ਉਹ ਜੰਗ ਜਿੱਤ ਗਿਆ। ਤੀਸਰੀ ਕਿਤਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੈ ਕਿ ਭਾਰਤਾਸ਼ ਨੇ ਬਿਆਸ ਤੇ ਸਤਲੁਜ ਪਾਰ ਕੀਤੇ। ਉਸ ਤੋਂ ਬਾਅਦ ਕੁਰਕਸ਼ੇਤਰਾ ਪਹੁੰਚੇ ਜਿੱਥੇ ਕਬੀਲਿਆਂ ਦਾ ਇਕੱਠ। ਇਹ ਹੁਣ ਕੁਰਕਸ਼ੇਤਰਾ ਜਿਹੜਾ ਵੇ ਧਰਮਿਕ ਖੇਤਰਾ, ਇਹ ਉਹ ਜਗ੍ਹਾ ਵੇ ਜਿੱਥੇ ਭਗਵਤ ਗੀਤਾ ਦਾ ਕਹਿੰਦੇ ਨੇ ਜਨਮ ਹੋਇਆ ਸੀ। ਉੱਥੇ ਇਹ ਜੰਗ ਲੜੀ ਗਈ। ਫਿਰ ਲਿਖਿਆ ਗਿਆ ਹੈ ਕਿ ਇਹ ਜੰਗ ਜਿਹੜੀ ਹੈ ਪਰਸੂਮੀ ਨਦੀ ਦੇ ਕਿਨਾਰੇ ਲੜੀ ਗਈ। ਇਸ ਵਜ੍ਹਾ ਤੋਂ ਪਹਿਲੀ ਜੰਗ ਜਿਹੜੀ ਪੰਜਾਬ ਦੀ ਮੈਂ ਪਾਈ ਹੈ, ਇਹ ਪਾਈ ਹੈ ਕਿ ਇਹ ਜੰਗ ਰਾਵੀ ਦੇ ਕਿਨਾਰੇ ਲੜੀ ਗਈ। ਫਿਰ ਇੱਕ ਗੋਰਾ ਸ਼ੇਤਕਾਰ ਲਿਖਦਾ ਹੈ, ਉਹਦਾ ਨਾਂ ਹੈ ਮਿਚਲ ਵਿਟਜ਼ਲ, ਸੰਸਕ੍ਰਿਤ ਦਾ ਪੁਰਾਣਾ ਪ੍ਰੋਫੈਸਰ ਹੈ, ਬੜੀ ਉਹਨੇ ਇਹਦੇ ਤੇ ਉਹਨੇ ਲਿਖਿਆ ਹੈ ਜੰਗ ਦੀ ਵਜ੍ਹਾ ਤੋਂ ਤਸ਼ੂ ਜਿਹੜਾ ਕਬੀਲਾ ਸੀ ਉਹਨੇ ਇਹ ਜ਼ਮੀਨ ਹਾਸਲ ਕਰਨ ਵਾਸਤੇ ਤੇ ਖੇਤੀਬਾੜੀ ਕਰਨ ਵਾਸਤੇ ਇੱਥੇ ਦਿਆਂ ਲੋਕਾਂ ਕੋਲੋਂ ਖੋਈ, ਤੇ ਵਜ੍ਹਾ ਉਹਦੀ ਇਹ ਸੀ ਉਹਨੇ ਇੱਥੇ ਗਾਈਆਂ ਪਾਲਣੀਆਂ। ਇਹਨੂੰ ਫਿਰ 10 ਰਾਗੀਨੀਆਂ ਯੁੱਧ ਵੀ ਕਹਿੰਦੇ ਨੇ। ਤੁਹਾਨੂੰ ਦੱਸ ਦਿੱਤਾ ਹੈ ਕਿਤਾਬ ਨੰਬਰ 7 ਵਜਨ 18 ਤੋਂ 33, ਕਿਤਾਬ 8 83 ਤੇ ਅੱਗੇ 4 ਵੈਦਿਕ ਜਿਹੜੇ ਨੇ ਉਹਦੇ ਚ ਜ਼ਿਕਰ ਹੈ ਕਿ ਪੰਜਾਬ ਦੇ ਵਿੱਚ ਦਰਿਆਏ ਰਾਵੀ ਦੇ ਲਾਗੇ ਜਿਹੜਾ ਵੇ ਰਗਵੈਦਿਕ ਦੌਰ ਦੇ ਵਿੱਚ ਇਹ ਜੰਗ ਹੋਈ। ਇਹ ਜੰਗ ਭਾਰਤਾ ਦੇ ਜਿਹੜੇ ਪੂਰਵ ਵੈਦਿਕ ਆਰੀਆਈ ਕਬਾਇਲੀ ਵਸਿੰਦੇ ਸਨ, ਉਹਨਾਂ ਦਾ ਇਤਿਹਾਦ ਜਿਹੜਾ ਵੇ ਪਹਾੜ ਤੇ ਲਹਿੰਦੇ ਪਾਸੇ ਹਿੰਦੁਸਤਾਨ ਦੇ ਕੀ ਹੈ? ਪੰਜਾਬ। ਹਾਂਜੀ, ਇੱਥੇ ਇਹ ਜੰਗ ਲੜੀ ਗਈ। ਹੁਣ ਇਹ ਜੰਗ ਜਿਹੜੀ ਹੈ ਇਹ ਸ਼ੁਰੂ ਕਿਸ ਤਰ੍ਹਾਂ ਹੋਈ ਸੀ ਕਿ ਜਿਹੜਾ ਤਸ਼ੂ ਕਬੀਲਾ ਸੀ ਇਹ ਆਬਾਦੀ ਵਿੱਚ ਥੋੜਾ ਜਿਹਾ ਵੱਡਾ ਸੀ, ਬਾਕੀ ਜਿਹੜੇ ਕਬੀਲੇ ਨੇ ਉਹ ਸਨ ਛੋਟੇ ਛੋਟੇ। ਉਹ ਕਿਹੜੇ ਸਨ? ਤੋਰਵਾਸ਼, ਇਕਵਾਰ, ਮਤੀਸੀਆ, ਬਰੋਗਸ, ਡਰੋਹੀਅਸ, ਪੱਠੂ, ਬਲਨਸ, ਐਲਿਨਸ, ਸ਼ਵਾਸ। ਇਹ ਉਹ ਕਬੀਲੇ ਸਨ ਜਿਹੜੇ ਛੋਟੇ ਸਨ। ਇਹ ਕਰਦੇ ਸੀ ਖੇਤੀਬਾੜੀ, ਮਾਲ ਡੰਗਰ ਪਾਲਦੇ ਸਨ, ਪੰਜਾਬੀ ਹੋਏ ਨਾ। ਤੇ ਤਸ਼ੂ ਕਬੀਲਾ ਜਿਹੜਾ ਹੈ, ਤਸ਼ੂ ਕਬੀਲਾ ਜਿਹੜਾ ਵੇ ਇਹਨੇ ਜਿਹੜਾ ਵੇ ਇਹਨਾਂ ਦੇ ਉੱਤੇ ਜੰਗ ਲਾਈ। ਇਹਨਾਂ ਦਾ ਜਿਹੜਾ ਮੁਖੀਆ ਸੀ ਉਹਦਾ ਨਾਂ ਸੀ ਸੁਦਾਸ। ਸ਼ੁਰੂ ਵਿੱਚ ਜਿਹੜਾ ਵੇ ਇਹ ਪਹਿਲੇ ਵੀ ਇਹਨਾਂ 10 ਜਿਹੜੇ ਸਰਦਾਰ ਸਨ, ਜਿਹੜੇ 10 ਰਾਜੇ ਸਨ, ਉਹਨਾਂ 'ਚ ਸ਼ਾਮਲ।
ਫਿਰ ਕਹਿੰਦੇ ਨੇ ਜੀ ਐਵੇਂ ਕੋਈ ਇਕੱਠ ਹੋਇਆ, ਉਹਦੇ ਵਿੱਚ ਜਿਹੜਾ ਹੈ ਨਾ ਇਹਨੇ ਥੋੜਾ ਜਿਹਾ ਕੋਈ ਫੂਫਾਂ ਕੀਤੀ, ਬਾਕੀ ਜਿਹੜੇ ਨੇ 9 ਕਬੀਲੇ ਉਹਨਾਂ ਨੇ ਇਹਨੂੰ ਘੇਰ ਲਿਆ। ਫਿਰ ਅੱਗੇ ਝੋਲ ਮਾਰ ਗਿਆ ਲਿਖਣ ਵਾਲਾ, ਝੋਲ ਉਹਨੇ ਐ ਮਾਰਿਆ, ਉਹਨੇ ਕਿਹਾ ਜੀ ਇਹਨੇ 10 ਨੂੰ ਕਤਲ ਕਰ ਦਿੱਤਾ। ਏਡਾ ਹੀ ਕੋਈ ਸਾਨ ਸੀ। ਸ਼ੋਧਕਾਰ ਇਹ ਵੀ ਲਿਖਦੇ ਨੇ ਕਿ ਇਹ ਜਿਹੜੇ 10 ਬੈਟਲ ਆਫ 10 ਕਿੰਗਸ ਜਿਹੜੀ ਹੈ, ਇਹਦੇ ਵਿੱਚ ਕਬੀਲੇ ਵੀ 10 ਨਹੀਂ ਸਨ, ਕਿਉਂਕਿ ਹੁਣ ਲੋਕ ਕਹਿੰਦੇ ਨੇ ਜੀ ਇਹ ਜਿਹੜੀ ਹੈ ਇੱਕ ਪੁਰਾਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ 10 ਕਬੀਲਿਆਂ ਦੀ ਜੰਗ ਹੋਈ ਸੀ। ਲਹਿੰਦੇ ਚੜ੍ਹਦੇ ਪਾਸੇ ਵਾਲਿਆਂ ਦੀ ਲੜਾਈ ਪਹਾੜ ਤੇ ਲਹਿੰਦੇ ਪਾਸੇ ਵਾਲੇ ਕਬੀਲਿਆਂ ਦੇ ਵਿੱਚ ਹੋਈ। ਇਹਦੇ ਸਾਫ਼ ਇਸ਼ਾਰੇ ਨੇ। ਹੁਣ ਮੈਂ ਥੋੜਾ ਜਿਹਾ ਜ਼ਿਕਰ ਕਰ ਦਾਂਗਾ ਇੱਥੇ, ਜਿਹੜਾ ਨਾ ਥੋੜੀ ਜਿਹੀ ਗੱਲ ਕਰਾਂਗਾ। ਐਲੀਨਾਸ ਮੈਂ ਨਾਂ ਲਿਆ ਇਹਦਾ। ਇਹਨਾਂ ਨੇ ਸਾਰਜਨਾ ਦੇ ਵਿੱਚ ਸੁਡਾਸ ਦੇ ਹੱਥੋਂ ਫੰਡ ਖਾਧੀ। ਕਹਿੰਦੇ ਨੇ ਕਿ ਇਹ ਜਿਹੜਾ ਕਬੀਲਾ ਨੂਰਸਤਾਨ ਦਾ ਸੀ। ਹੁਣ ਨੂਰਸਤਾਨ ਅਫਗਾਨਿਸਤਾਨ ਨੂੰ ਵੀ ਕਹਿੰਦੇ ਨੇ। ਦੂਜਾ ਵੇ ਅਨੂ। ਅਨੂ ਉਹ ਕਬੀਲਾ ਸੀ ਜਿਹੜਾ ਰਾਵੀ ਦੇ ਕਿਨਾਰੇ ਸੀ। ਬ੍ਰਿਗਸ ਜਿਹੜਾ ਵੇ ਇਹ ਕਾਨ ਦਾ ਕੁਨਬਾ ਸੀ। ਕਾਨ ਜਿਹੜੇ ਹੁੰਦੇ ਨੇ ਕਾਹਨ, ਉਹਨਾਂ ਦਾ ਸੀ। ਬਲਨਾਸ ਦਸਾਰਜਨਾ ਜੰਗ ਚ ਸੁਡਾਸ ਦੇ ਖਿਲਾਫ ਇਹਨਾਂ ਨੇ ਲੜੀ, ਤੇ ਕਹਿੰਦੇ ਨੇ ਕਿ ਇਹ ਜਿਹੜਾ ਹੈ ਬੁਲਾਨ ਦੀਆਂ ਪਹਾੜੀਆਂ ਦੇ ਲੋਕ ਸਨ। ਡਰੋਇਸ ਜਿਹੜੇ ਸਨ, ਕਹਿੰਦੇ ਨੇ ਜੀ ਇਹ ਗੰਧਾਰਾ ਵਾਲੇ ਪਾਸੇ ਦੇ ਸਨ। ਮਤੀਸੀਆ ਦੇ ਬਾਰੇ ਚ ਕੋਈ ਜ਼ਿਕਰ ਨਹੀਂ। ਪਾਰਸੂ ਨੂੰ ਕਹਿੰਦੇ ਨੇ ਜੀ ਇਹ ਫਾਰਸੀ ਲੋਕ ਜਿਹੜੇ ਇੱਥੇ ਆ ਕੇ ਵਸੇ ਸਨ, ਉਹਨਾਂ ਦੇ ਵੀ ਮੁਖੀਆਂ ਨੂੰ ਇਹਨੇ ਮਾਰਿਆ। ਪੈਰੂਸ ਇਹ ਕਬਾਇਲੀ ਇਲਾਕੇ ਸਨ, ਕਬੀਲਿਆਂ ਦੇ ਇਲਾਕੇ, ਉਹਨਾਂ ਦੇ ਮੁਖੀਆ ਵੀ ਗਿਆ। ਪਾਂਸ ਨੂੰ ਕਹਿੰਦੇ ਨੇ ਘੋੜਿਆਂ ਵਾਲੀ ਸ਼ੈਤਾਨ, ਇਹਨਾਂ ਦਾ ਜ਼ਿਕਰ ਹੈ। ਲੇਕਿਨ ਕੋਈ ਉਹਨਾਂ ਨੇ ਨਹੀਂ ਦੱਸਿਆ ਕਿ ਕਿਹੜੀ ਜੰਗ ਹੋਈ, ਕਿਸ ਤਰ੍ਹਾਂ ਉਹਨੇ ਮਾਰਿਆ, ਕਿਸ ਤਰ੍ਹਾਂ ਨਹੀਂ ਮਾਰਿਆ। ਸਿਰਫ ਇਹੀ ਦੱਸਿਆ ਕਿ ਇਹ ਜਿਹੜਾ ਵੇ ਨਾ ਸੁਦਾਸ ਨੇ, ਉਹਨੇ ਇਹਨਾਂ ਸਾਰਿਆਂ ਨੂੰ ਮਾਰ ਦਿੱਤਾ ਰਾਵੀ ਦੇ ਕਿਨਾਰੇ। ਮੈਂ ਕਿਹਾ ਇਹਦਾ ਜ਼ਿਕਰ ਕਰ ਦਈਏ ਕਿਉਂਕਿ ਰਗਵੇਦ ਦੇ ਵਿੱਚ, ਹਿੰਦੂਆਂ ਦੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਸਾਨੂੰ ਇਹਦੇ ਹਵਾਲੇ ਮਿਲਦੇ। ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਣਾ ਖਿਆਲ ਰੱਖੋ। ਰੱਬ ਰਾਖਾ।